ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਸ਼ਵ ਗੁਰੂ ਭਾਰਤ ਦੁਨੀਆ ਵਿੱਚ ਹਰ ਪਾਸਿਓਂ ਪਛੜਿਆ ਨਜ਼ਰ ਆ ਰਿਹਾ ਔਰ ਇੱਕ ਸਵਿਸ ਕੰਪਨੀ ਦੇ ਸਰਵੇ ਅਨੁਸਾਰ ਦਿੱਲੀ, ਮੁੰਬਈ ਅਤੇ ਕਲਕੱਤਾ ਦੀਆਂ ਜਿਹੜੀ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਮੁਲਕਾਂ ਵਿੱਚ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵਿਸ਼ਵ ਗੁਰੂ ਭਾਰਤ ਦੀ ਧੋਤੀ ਜਿਹੜੀ ਹੈ ਉਹ ਦੁਨੀਆ ਦੇ ਚੁਰਾਹੇ ਵਿੱਚ ਖੁੱਲੀ ਹੋਈ ਹੈ, ਪੂਰੀ ਤਰ੍ਹਾਂ ਨੰਗੇ ਨੇ। ਅੱਛਾ, ਭਾਰਤ ਕਿਵੇਂ ਮਾਈਨੋਰਟੀਜ਼ ਨਾਲ ਕੀ ਕਰਦਾ ਹੈ ਇਹ ਵੀ ਸਾਹਮਣੇ ਆ ਗਿਆ ਹੈ। ਕਿਵੇਂ ਇੰਟਰਨੈਸ਼ਨਲ ਲਾਅ ਵਿਆਨਾ ਕਨਵੈਨਸ਼ਨ ਨੂੰ ਵਾਇਲੇਟ ਕਰਦੇ ਆ। ਕੈਨੇਡਾ ਦੀ ਸੋਇਲ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਜਾਂਦਾ ਹੈ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਜ਼ਿਕਰ ਹੁੰਦਾ ਹੈ ਵੀ ਇੱਥੋਂ ਦੀਆਂ ਜਿਹੜੀ ਟਰੈਵਲ ਐਡਵਾਈਜ਼ਰੀਜ਼ ਨੇ ਕਿ ਵੀ ਇੰਡੀਆ ਤਾਂ ਰੇਪ ਕੈਪੀਟਲ ਹੈ, ਦਿੱਲੀ ਵੀ ਔਰ ਇੰਡੀਆ ਦੇ ਸ਼ਹਿਰ ਖਬਰਦਾਰ ਉਹ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਵੀ ਇਹ ਜਿਹੜੀਆਂ ਸ਼ੇਖੀਆਂ ਮਾਰਦੇ ਨੇ ਕਿ ਜੀ ਅਸੀਂ ਤਾਂ ਸਾਡੀਆਂ ਤਾਂ ਦੇਵੀਆਂ ਹੀ ਜਨਾਨੀਆਂ ਨੇ, ਇਸ ਤਾਂ ਦੇਵੀਆਂ ਦੀ ਪੂਜਾ ਕਰਦੇ ਹਾਂ, ਪਰ ਅਸਲੀ ਉਹ ਤਾਂ ਪੱਥਰ ਦੀਆਂ ਦੇਵੀਆਂ ਨੇ ਜਿਹੜੀਆਂ ਅਸਲੀ ਨੇ ਫਲੈਸ਼ ਐਂਡ ਬੋਨਸ ਉਹਨਾਂ ਦੇ ਨਾਲ ਕੀ ਕਰਦੇ ਨੇ। ਔਰ ਹੁਣ ਕਿਸ ਹੱਦ ਤੱਕ ਗੰਦ ਹੈ, ਪੋਲਿਊਸ਼ਨ ਹੈ, ਕਿਉਂਕਿ ਇਹ ਰਿਪੋਰਟ ਸਵਿਸ ਲਿਸਟ ਜਾਰੀ ਹੋਈ ਹੈ। ਹਾਲਾਂ 2 ਹਫ਼ਤੇ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਵੀ ਦਿੱਲੀ ਦੇ ਵਿੱਚ ਇੰਨੀ ਜ਼ਿਆਦਾ ਪੋਲਿਊਸ਼ਨ ਸੀ ਕਿ ਸਕੂਲ ਦੇ ਬੱਚਿਆਂ ਦੀਆਂ ਛੁੱਟੀਆਂ ਅੱਗੇ ਕਰਕੇ ਪਹਿਲਾਂ ਤਾਂ ਬੰਦ ਰੱਖਿਆ ਉਹਨਾਂ ਨੇ, ਔਰ ਦੂਸਰਾ ਔਰ ਹੁਣ ਸੋ ਕਾਲਡ ਦੀਵਾਲੀ ਦੇ ਨਾਂ ਥੱਲੇ ਫਰਦਰ ਇਹ ਕਹਿ ਕੇ ਕਿ ਜੀ ਅਸੀਂ ਪਟਾਕਿਆਂ ਨੂੰ ਫੇਜ਼ ਆਊਟ ਕਰ ਰਹੇ ਹਾਂ, ਫਲਾਣਾ ਕਰ ਰਹੇ ਹਾਂ। ਔਰ ਇਹ ਇਹਨਾਂ ਦੀ ਪ੍ਰੋਮੀਨੈਂਟ ਨਿਊਜ਼ ਹੈ, ਦਿੱਲੀ ਮੋਸਟ ਪੋਲਿਊਟਡ, ਮੁੰਬਈ ਐਂਡ ਕੈਲਕਟਾ 2 ਔਨ ਸਵਿਸ ਲਿਸਟ। ਔਰ ਇਹ 10 ਪੋਲਿਊਟਡ ਸਿਟੀਜ਼ ਜਿਹੜੇ ਉਹਨਾਂ ਨੇ ਦੁਨੀਆ ਦੀਆਂ ਮਾਰਕ ਕੀਤੀਆਂ ਨੇ, 10 ਚੋਂ 3 ਜਿਹੜੀਆਂ ਨੇ ਭਾਰਤ ਦੇ ਵਿੱਚ ਨੇ। ਸਭ ਤੋਂ ਜ਼ਿਆਦਾ ਦਿੱਲੀ ਹੈ ਔਰ ਇਸ ਦਾ ਕਿਉਂਕਿ ਬਹੁਤ ਸਾਰੀ ਟੈਕਨੀਕਲ ਲੈਂਗੁਏਜ ਹੁੰਦੀ ਜਦੋਂ ਏਅਰ ਪਿਊਰੀਫਿਕੇਸ਼ਨ ਦੀ ਉਹ ਗੱਲ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਦਿੱਲੀ ਨਵੰਬਰ 13 ਨੂੰ ਦਿੱਲੀ ਵਾਜ਼ ਦਾ ਮੋਸਟ ਪੋਲਿਊਟਡ ਸਿਟੀ ਇਨ ਦਾ ਵਰਲਡ ਵਿਦ ਐਨ ਏਅਰ ਕੁਆਲਿਟੀ ਇੰਡੈਕਸ ਆਫ 287। ਫਿਰ ਜਿਹੜਾ ਮੁੰਬਈ ਐਟ 153, ਕੋਲਕਾਤਾ 166। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਸ ਹੱਦ ਤੱਕ ਹੈ ਕਿ ਵੀ ਲੋਕਾਂ ਦੇ ਸਾਹ ਘੁੱਟ ਰਹੇ ਨੇ, ਬਿਮਾਰੀਆਂ ਔਰ ਬੁਰਾ ਹਾਲ ਬੌਂਕੇ ਔਰ ਕੰਟੀਨਿਊਇੰਗ ਵਰੀ। ਦ ਮੋਸਟ ਅਪਡੇਟਡ ਰੀਡਿੰਗ ਫਰੋਮ ਥੀਸ ਸਿਟੀਜ਼ ਐਜ਼ ਮੰਡੇ ਸੁਜੈਸਟਡ that air quality is deteriorating with several monitoring stations reporting a value of 400 classified as in the severe category। ਕਿਉਂਕਿ ਪੋਲਿਊਸ਼ਨ ਦੇ ਵੀ ਲੈਵਲ ਜਿਹੜਾ ਸੈਵੀਅਰ ਹੈ ਇਹ ਉਹਨੂੰ ਵੀ ਕ੍ਰੋਸ ਕਰ ਰਹੇ ਨੇ। ਔਰ ਈਵਨ ਕਈ ਜਿਹੜੇ ਸਾਹ ਦੇ ਜਾਂ ਬ੍ਰੌਂਕਾਈਟਸ ਔਰ ਦੂਸਰੀਆਂ ਬਿਮਾਰੀਆਂ ਵਾਲੇ ਜਿਹੜੇ ਐਂਬੈਸਡਰ ਔਰ ਹਾਈ ਕਮਿਸ਼ਨਰ ਔਰ ਉਹਨਾਂ ਦੇ ਸਟਾਫ ਨੇ ਉਹ ਦਿੱਲੀ ਤੋਂ ਮੂਵ ਕਰ ਰਹੇ ਨੇ। ਔਰ ਕਈਆਂ ਨੇ ਤਾਂ ਆਪਣੀਆਂ ਐਂਬੈਸੀਆਂ ਨੂੰ ਵੀ ਕਿਹਾ ਵੀ ਇੱਥੋਂ ਐਂਬੈਸੀ ਮੂਵ ਕਰੋ ਦਿੱਲੀ ਤੋਂ। ਸੋ ਇਹ ਹਾਲ ਹੈ। ਸੋ ਇਹ ਵਿਸ਼ਵ ਗੁਰੂ ਨੇ ਔਰ ਲੇਕਿਨ ਦੂਸਰੇ ਪਾਸੇ ਉਹ ਕਿਸੇ ਅਖੌਤੀ ਰਾਵਣ ਦੇ ਨਾਂ ਨੂੰ ਨਾਲ ਜੋੜ ਕੇ ਪਹਿਲਾਂ ਜਿਹੜਾ ਦੁਸਹਿਰੇ ਦੇ ਮੌਕੇ ਹਵਾਗੰਦੀ ਕੀਤੀ ਪਟਾਕੇ ਚਲਾਉਣ ਦਾ। ਔਰ ਇਹ ਜਿਹੜਾ ਹੁਣ ਇਸ ਸਾਰੇ ਦੇ ਲక్ష్ਮੀ ਪੂਜਾ ਦੇ ਨਾਂ ਥੱਲੇ। ਲੇਕਿਨ ਤੁਸੀਂ ਦੂਸਰੇ ਪਾਸੇ ਦੇਖੋਗੇ ਵੀ ਉਹਨਾਂ ਦਾ ਸੁਪਰੀਮ ਕੋਰਟ ਨੋਟਿਸ ਜਾਰੀ ਕਰ ਰਿਹਾ ਪੰਜਾਬ, ਹਰਿਆਣਾ, ਯੂਪੀ ਸੈਕਟਰੀਆਂ ਨੂੰ, ਖਾਸ ਤੌਰ ਪੰਜਾਬ, ਕਿ ਜੀ ਤੁਸੀਂ ਪਰਾਲੀ ਸਾੜ ਰਹੇ ਹੋ, ਉਹ ਤੁਹਾਡਾ ਧੂੰਆਂ ਜਿਹੜਾ ਪਰਾਲੀ ਦਾ ਉਹ ਦਿੱਲੀ ਤੱਕ ਪਹੁੰਚ ਗਿਆ। ਕਿਸੇ ਨੇ ਬੜਾ ਸੋਹਣਾ ਕਿਹਾ ਸੀ, ਉਹਨੇ ਕਿਹਾ ਜੀ ਇਹ ਦਿੱਲੀ ਦਾ ਧੂੰਆਂ ਇਹ ਨਹੀਂ ਹੈ ਪਰਾਲੀ ਦਾ, ਇਹ ਨਵੰਬਰ 84 ਦਾ ਧੂੰਆਂ ਹੈ ਜਿਹੜਾ ਤੁਸੀਂ ਗਲਾਂ 'ਚ ਟਾਇਰ ਪਾ ਕੇ ਸਾੜੇ ਸੀ। ਇਹ ਜਦੋਂ ਤੱਕ ਤੁਹਾਡੇ ਸਾਰਿਆਂ ਦੇ ਸਾਹ ਨਾ ਘੁੱਟੇ ਗਏ ਉਹ ਨਵੰਬਰ 84 ਦਾ ਧੂੰਆਂ ਜਿਹੜਾ ਹੈ ਉਹ ਤੁਹਾਨੂੰ ਟਿਕਣ ਨਹੀਂ ਦੇਗਾ। ਲੇਕਿਨ ਅੱਜ ਇਹਨਾਂ ਦੀ ਇਹ ਹਾਲਤ ਜਿਹੜੀ ਹੈ ਉਹ ਦੁਨੀਆ ਦੇ ਸਾਹਮਣੇ ਵੀ ਐਕਸਪੋਜ਼ ਹੋ ਗਈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਬਹੁਤ ਹੀ ਵਧੀਆ ਮੈਸੇਜ ਸਾਨੂੰ ਉਹਨਾਂ ਨੇ ਭੇਜੇ ਨੇ, ਲਿਖੇ ਨੇ। ਔਰ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਅਮਰਜੀਤ ਸਾਨੀ, ਸੁਖਵਿੰਦਰ ਬੈਂਸ ਵਾਸੀ ਐਂਡ ਕਾਲਾ ਸਿੰਘ, ਜਤਿੰਦਰ ਸਿੰਘ, ਜੀਤ ਸੂਰਤੀਆ, ਪ੍ਰਿਤਪਾਲ ਸਿੰਘ ਸ਼ੀਨਾ, ਇਹਨਾਂ ਸਭ ਨੇ ਗੁਰਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਕਿਹਾ ਕਿ ਧੰਨਵਾਦ ਅਮਰਜੀਤ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਬੰਦੀ ਛੋੜ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਹੋਣ ਔਰ ਚੜ੍ਹਦੀ ਕਲਾ ਬਖਸ਼ਣ। ਔਰ ਇਸੇ ਤਰ੍ਹਾਂ ਹਰਦੀਪ ਸਿੰਘ, ਜਸਵੀਰ ਬਰਾੜ ਜੀ ਐਂਡ ਫਿਰ ਉਹਨਾਂ ਦਾ ਮੈਸੇਜ ਆਏਗਾ ਕੁਲਦੀਪ ਕੌਰ ਭੈਣ ਜੀ ਹੋਰਾਂ ਦਾ, ਖਾਲਸਾ ਜ਼ਿੰਦਾਬਾਦ ਐਂਡ
ਫਤਿਹ ਵੀ ਬੁਲਾਉਂਦੇ ਨੇ। ਨਿਰਮਲ ਸੰਦਰ ਜੀ ਵੀ ਕਹਿੰਦੇ ਪੰਜਾਬ ਆਲ ਪ੍ਰੋਬਲਮਸ ਹੱਲ ਖਾਲਿਸਤਾਨ ਵੀਰੋ, ਜਾਗੋ ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਿਸਤਾਨ ਜ਼ਿੰਦਾਬਾਦ, P.5 ਜ਼ਿੰਦਾਬਾਦ, ਆਜ਼ਾਦੀ ਹੀ ਹੱਲ ਹੈ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਐਂਡ ਖਾਲਸਾ ਦੇਸ਼ ਪੰਜਾਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਹਿੰਦੇ ਨੇ, ਔਰ ਕਿਰਪਾ ਕਰਨ ਦੇਸ਼ ਪੰਜਾਬ ਤੇ ਔਰ ਸਿੱਖ ਕੌਮ ਦੇ ਉੱਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ ਸਾਰਿਆਂ ਦਾ ਵਾਹਿਗੁਰੂ ਜੀ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਮ ਕਹਿੰਦੇ ਨੇ ਕਿ ਡਾਕਟਰ ਸਾਹਿਬ ਇੱਕ ਦਿਨ ਕਿਸੇ ਨੇ ਸੁਪਰ ਥੈਂਕਸ ਪਤਾ ਨਹੀਂ ਔਰ ਬੈਕਸ ਔਰ ਥੈਂਕਸ ਬਾਰੇ ਲਿਖਿਆ ਸੀ ਕਮੈਂਟ ਵਿੱਚ। ਮੇਰੇ ਮੁਤਾਬਕ ਸੁਪਰ ਥੈਂਕਸ ਦੇ ਜ਼ਰੀਏ ਵੀ ਦਰਸ਼ਕ ਤੁਹਾਨੂੰ ਪੈਸੇ ਭੇਜ ਸਕਦੇ ਆ। ਅੱਛਾ, ਇਹਨਾਂ ਦਾ ਮੈਂ ਕਿਹਾ ਸੁਪਰ ਕੋਈ ਹੈਗਾ ਇਹਨਾਂ ਦਾ ਜਿਹਦੇ ਜ਼ਰੀਏ ਕਹਿੰਦੇ ਨੇ ਜਿਹੜੇ ਵਿਊਅਰਸ ਜਿਹੜੇ ਸਾਨੂੰ ਪੈਸੇ ਭੇਜ ਸਕਦੇ ਨੇ, ਇਹਦੇ ਸੁਪਰ ਥੈਂਕਸ ਹੋਣਾ ਮੇਰੇ ਖਿਆਲ 'ਚ ਜੀ। ਔਰ ਇਸੇ ਤਰ੍ਹਾਂ ਮੈਸੇਜ ਆ ਗਿਆ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ, ਰਾਣਾ ਆਬਿਦ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਕਹਿ ਰਹੇ ਨੇ ਲਵ ਫਰੋਮ ਪਾਕਿਸਤਾਨ। ਐਂਡ ਜਸ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਆਜ਼ਾਦੀ ਹੱਲ ਹੈ। ਔਰ ਫਿਰ ਸਾਡੇ ਕੋਲ ਮੈਸੇਜ ਹਾਂਜੀ ਰਾਣਾ ਆਬਿਦ ਜੀ ਕਹਿੰਦੇ ਡਾਕਟਰ ਸਾਹਿਬ ਖਾਲਸਾ ਆਰਮੀ ਕਿਉਂ ਖਤਮ ਹੋ ਗਈ ਹੈ? ਨਹੀਂ, ਹੁਣ ਦੁਬਾਰਾ ਖਾਲਸਾ ਆਰਮੀ ਬਣ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਤਾਂ ਫਿਰ ਉਹ ਅੰਗਰੇਜ਼ਾਂ ਨੇ ਖਤਮ ਕਰ ਦਿੱਤੀ ਸੀ, ਉਹਨਾਂ ਨੇ ਮਾਰਸ਼ਲ ਰੇਸ ਬਣਾ ਕੇ ਆਪਣੇ ਲਈ ਲੜਨ ਤੇ ਲਾਤਾ ਸੀ। ਬਿਲਕੁਲ। ਹਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਿਹੰਗ ਸਿੰਘ ਜੀ ਸੋ ਨਾਈਸ ਡਾਕਟਰ ਸਾਹਿਬ, ਗ੍ਰੇਟ ਐਕਸਪਲੇਨੇਸ਼ਨ ਆਫ ਸਿੱਖ ਹਿਸਟਰੀ। ਐਂਡ ਜਸਕੀਰਤ ਸਿੰਘ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਕਰਨ। ਔਰ ਇਸੇ ਤਰ੍ਹਾਂ ਮੈਸੇਜ ਦਵਿੰਦਰ ਸੰਧੂ ਜੀ ਫਤਿਹ ਬੁਲਾਉਂਦੇ ਨੇ। ਔਰ P.5 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਕਹਿੰਦੇ ਨੇ ਜੀ। ਐਂਡ ਇਸੇ ਤਰ੍ਹਾਂ ਸੁਖਿੰਦਰ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਖਾਲਸਾ ਜ਼ਿੰਦਾਬਾਦ ਵੀ ਲਿਖਿਆ। ਔਰ ਇਸੇ ਤਰ੍ਹਾਂ ਮੈਸੇਜ ਆ ਗਿਆ ਗੈਰੀ ਚੱਕ ਦੇ ਕਹਿੰਦੇ ਨੇ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਕਹਿੰਦੇ ਸਿੱਖ ਪਾਪੂਲੇਸ਼ਨ ਐਂਡ ਜੂਇਸ਼ ਪਾਪੂਲੇਸ਼ਨ ਸੇਮ, Israel's killing Hamas and 2 billion Muslims crying and Muslim countries watching. Similarly, 1.5 billion Indians crying and Hindus watching. ਫਿਰ ਉਹਨਾਂ ਦਾ ਮੈਸੇਜ ਸਿੱਖ don't have Khalsa yet, but if India can allow a referendum, maybe or may not be a separate nation can come into existence ਹਾਂਜੀ ਲਿਖਿਆ ਉਹਨਾਂ ਨੇ। ਫਿਰ ਉਹਨਾਂ ਦਾ ਮੈਸੇਜ ਇੰਡੀਆ showed his mighty strength in 8 hours with the Chinese army in slap fight, lost 3000 square kilometer area in Kashmir couple years back। ਅਸੀਂ ਇੱਥੇ ਗੱਲ ਵੀ ਕੀਤੀ ਹੈ। ਫਿਰ ਕਹਿੰਦੇ it's the beginning and this will be dragged till to UN allows referendum for Sikh nation in India। ਮੈਂ ਘੜੀ ਵੱਲ ਦੇਖ ਰਿਹਾ, ਮੈਂ ਹੁਣ ਥੋੜੇ ਫੇਸਬੁੱਕ ਮੈਸੇजेस ਇੱਕ ਜਿਵੇਂ ਅਸੀਂ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਮੈਸੇਜ ਹੀ ਐਂਟਰਟੇਨ ਕਰਿਆ ਕਰਾਂਗੇ ਜਿਸ ਵੀ ਵੀਰ ਭੈਣ ਦਾ ਹੈਗਾ, ਕਿਉਂਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬਾਕੀਆਂ ਨੂੰ ਵੀ ਮੌਕਾ ਮਿਲੇ। ਸੋ ਬਰਾੜ ਸੁਖਜੀਵਨ ਸਿੰਘ ਲਿਖਦੇ ਨੇ ਹੁਣ ਮੌਕਾ ਹੈ ਕੈਨੇਡਾ ਸਰਕਾਰ ਕਨਿਸ਼ਕਾ ਕਾਂਡ ਦਾ ਸੱਚ ਦੁਨੀਆ ਸਾਹਮਣੇ ਲਿਆਵੇ। ਇਹ ਸਾਡੀ ਵੀ ਮੰਗ ਹੈ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਵੀ ਇਹ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਸੀ ਰॉ ਦਾ, ਔਰ ਇਸ ਦੇ ਕਾਫੀ ਭੇਤ ਸੌਫਟ ਟਾਰਗੇਟ ਦੇ ਦੋ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ ਜਿਹੜੀ ਕਿਤਾਬ ਲਿਖੀ ਖੋਲ੍ਹੇ ਹੋਏ ਨੇ। ਔਰ ਵਾਂਸ ਇਹ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਇੱਕ ਕੰਢੇ ਲੱਗ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਸਾਡਾ ਹੋਏਗਾ ਕਿ ਭਾਈ ਇਹ ਕਨਿਸ਼ਕਾ ਕਾਂਡ ਦੀ ਜਾਂਚ ਨੂੰ ਵੀ ਦੁਬਾਰਾ ਖੋਲ੍ਹਿਆ ਜਾਏ ਕਿਉਂਕਿ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਹੀ ਆਪਰੇਸ਼ਨ ਸੀ। ਕਿਰਪਾਲ ਸਿੰਘ ਲਿਖਦੇ ਨੇ TV84 ਦੇ ਜੀਆਂ ਨੂੰ ਫਤਿਹ ਪ੍ਰਵਾਨ ਹੋਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕਹਿੰਦੇ ਨੇ ਕਿ ਜਦੋਂ ਰੱਬ ਕਿਸੇ ਬੰਦੇ ਦੀ ਮੱਤ ਮਾਰਦਾ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ। ਸਿੱਖ ਕਹਿੰਦੇ ਸੀ ਸਾਡੀ ਗੱਲ UN 'ਚ ਕੌਣ ਕਰੇਗਾ। ਤੁਸੀਂ ਦੇਖਿਆ ਮੋਦੀ ਆਪ ਹੀ ਖਾਲਿਸਤਾਨ ਦੀ ਗੱਲ ਕਰ ਰਿਹਾ, ਕਹਿੰਦਾ ਕੈਨੇਡਾ ਸਿੱਖਾਂ ਦੀ ਮਦਦ ਕਰ ਰਿਹਾ। ਹੁਣ ਸਿੱਖਾਂ ਦੇ ਆਗੂਆਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਆਪਣਾ ਘਰ ਹੋਵੇਗਾ। ਗੁਰੂ ਸਾਹਿਬ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਦਾ ਦਾਸ ਕਿਰਪਾਲ ਸਿੰਘ ਸਪੇਨ ਤੋਂ। ਸੋ ਬਹੁਤ ਬਹੁਤ ਸ਼ੁਕਰੀਆ ਸਰ ਕਿਰਪਾਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਇਹਨਾਂ ਦਾ ਆਪਣਾ ਹੀ ਪੰਡਤਾਂ ਦਾ ਵੈਸੇ ਸਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਵਿਨਾਸ਼ ਆਉਂਦਾ ਹੈ ਤੇ ਅਕਲ ਪੁੱਠੀ ਹੋ ਜਾਂਦੀ ਹੈ। ਹੁਣ ਇਹ ਖੁਦ ਹੀ ਜਿਹੜੇ ਨੇ, ਔਰ ਇਸੇ ਲਈ ਮੈਂ ਤਾਂ ਅਲਟੀਮੇਟਲੀ ਇਹ ਗੱਲ ਜੋਕਿੰਗਲੀ ਵੀ ਕਹੀ ਜਦੋਂ ਕੋਈ ਹੁਣ ਕਹਿੰਦਾ ਕਿ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ, ਤਾਂ ਮੇਰਾ ਹੁੰਦਾ ਵੀ ਅਸੀਂ ਠੇਕੇ ਤੇ ਦੇ ਦਿੱਤਾ, ਇਹ ਹੁਣ ਮੋਦੀ ਬਣਾਏਗਾ। ਜਗਰਾਜ ਸਿੰਘ ਸਿੱਧੂ, ਦਵਿੰਦਰ ਸੰਧੂ ਉਹਨਾਂ ਨੇ ਲਿਖਿਆ, ਸਿੰਘ ਹਰਮਿੰਦਰ,
ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ, ਜਸਪੀਰ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ। ਔਰ ਦੀਪ ਸਿੰਘ ਕਹਿੰਦੇ ਨੇ ਬਾਹਮਣਾਂ ਦਾ, ਗੋਰਿਆਂ ਦਾ ਤੇ ਗੱਦਾਰਾਂ ਦਾ ਬੇੜਾ ਬਹਿ ਜਾਏ ਜਿਨ੍ਹਾਂ ਸਾਡਾ ਰਾਜ ਖੋਇਆ। ਤੁਸੀਂ ਠੀਕ ਕਿਹਾ, ਪਰ ਹੁਣ ਪਿਛਲੇ ਦਾ ਪਛਤਾਵਾ ਕਰਕੇ ਅਸੀਂ ਕੀ ਕਰ ਸਕਦੇ ਹਾਂ? ਹੁਣ ਤਾਂ ਇਹੀ ਹੈ ਵੀ ਅਸੀਂ ਖਾਲਿਸਤਾਨ ਨੂੰ ਲਿਬਰੇਟ ਕਰਵਾਈਏ। ਸੋਹਣ ਸਿੰਘ ਮਾਇਲ, ਪ੍ਰਦੀਪ ਸਿੰਘ, ਰਣਜੋਤ ਸਿੰਘ, ਰਾਜਵਿੰਦਰ ਸਿੰਘ, ਟੀਨਾ ਕੌਰ, ਦੀਪ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਔਰ ਅਖੀਰ 'ਚ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ, ਦਿਸ ਟੈਰਰਿਸਟ ਇੰਡੀਅਨ ਸਟੇਟ talking about misuse of freedom of speech, this terrorist state has misused its freedom to lock up innocent people and did extrajudicial killings. India deserved to be a slave country. ਇਹਨਾਂ ਦੇ ਜੁੱਤੀਆਂ ਪੈਣਗੀਆਂ, ਮਾਰਨਗੇ ਸਿੱਖ ਹੀ। ਵੈਸੇ ਹਾਲ ਦੀ ਘੜੀ ਹੁਣ ਇਹ ਆਪਣਾ ਇਹਨਾਂ ਦਾ ਆਪਾ ਤਾਂ ਖੁੱਲ੍ਹ ਰਿਹਾ ਦੁਨੀਆ ਦੇ ਸਾਹਮਣੇ। ਉਹਨਾਂ ਨੇ ਬਿਲਕੁਲ ਠੀਕ ਕਿਹਾ, ਜਿਵੇਂ ਉਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਵੀ ਪੋਟ ਕਾਲਿੰਗ ਦਾ ਕੈਟਲ ਬਲੈਕ, ਵੀ ਤੁਸੀਂ ਤਾਂ ਸੰਘਾ ਕੁੱਟਿਆ ਹੋਇਆ। NSA ਵਰਗੇ ਭਾਈ ਅਮਰਤਪਾਲ ਸਿੰਘ ਔਰ ਦੂਸਰਿਆਂ ਨੂੰ 2900 ਕਿਲੋਮੀਟਰ ਦੂਰ ਲਿਜਾ ਕੇ ਡੱਕਿਆ ਹੋਇਆ। ਉੱਥੇ ਕੋਈ ਆਵਾਜ਼ ਚੁੱਕਦਾ, ਉਹ ED ਦੇ ਰੇਡ ਪਵਾ ਕੇ ਉਹਨਾਂ ਨੇ ਸਾਰੀਆਂ ਵਿਰੋਧੀ ਧਿਰਾਂ ਵੀ, ਇੱਕ ਤਾਂ ਸਿਆਸੀ ਦਾ ਜੋ ਉਹਨਾਂ ਦੀ ਖੇਡ ਹੈ ਹੀ ਸੀ। ਸੋ ਇਹ ਦੁਨੀਆ 'ਚ ਜਾ ਕੇ ਕੈਨੇਡਾ ਵਰਗੇ ਮੁਲਕ ਨੂੰ, ਜਿੱਥੇ ਜੇ ਸੱਚਮੁੱਚ ਹਿਊਮਨ ਰਾਈਟਸ ਜਾਂ ਫਰੀਡਮ ਦੀ ਗੱਲ ਹੈ ਤੇ ਉਹ ਕੈਨੇਡਾ ਦਾ ਚਾਰਟਰ ਆਫ ਰਾਈਟਸ ਕਰਦਾ, ਉਹਨਾਂ ਦੇ ਖਿਲਾਫ ਉੱਥੇ ਜਿਹੜਾ ਉਹ ਹਿਊਮਨ ਰਾਈਟ ਕਾਉਂਸਲ ਰਿਵਿਊ 'ਚ ਰਿਪੋਰਟ ਦੇ ਰਹੇ ਨੇ ਕਿ ਜੀ ਇਹ ਮਿਸਯੂਜ਼ ਹੋ ਰਿਹਾ ਫਰੀडम ਆਫ ਐਕਸਪ੍ਰੈਸ਼ਨ। ਲੱਖ ਲਾਹਨਤ ਇਹਨਾਂ ਦੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣਾ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।